ਪ੍ਰਧਾਨ ਮੰਤਰੀ ਨੂੰ ਮੈਮੋਰੰਡਮ ਦੇ ਕੇ ਆਏ ਸੀ ਇਹਨਾਂ ਮੰਗਾਂ ਬਾਰੇ। ਜੋ ਸਿੱਖਾਂ ਦੇ ਬਹੁਤ ਦੇਰ ਦੇ ਮਾਮਲੇ ਲਟਕਦੇ ਆ, ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਪਹਿਲੀ ਵੱਡੀ ਮੰਗ ਇਹ ਸੀ ਜਿਨ੍ਹਾਂ 'ਚ ਰਿਹਾਈਆਂ ਵਾਸਤੇ ਸੰਘਰਸ਼ ਵਿੱਚ ਰਹੇ ਹੈ, ਬਾਹਰਲੇ ਦੇਸ਼ਾਂ 'ਚ ਬੈਠੇ ਆ, ਜਿਨ੍ਹਾਂ ਨੂੰ ਇੱਥੇ ਆਉਣ ਦੀ ਆਗਿਆ ਨਹੀਂ, ਉਹਨਾਂ ਸਾਰਿਆਂ ਨੂੰ ਪੰਜਾਬ 'ਚ ਅਲਾਓ ਕੀਤਾ ਜਾਵੇ। ਉਹ ਸਾਰੇ ਮੁਲਕ ਦਾ ਢਿੱਡ ਭਰਦੇ ਆ ਪਰ ਉਹਨਾਂ ਨੂੰ ਫਸਲ ਦੀ ਕੀਮਤ ਨਹੀਂ ਮਿਲਦੀ। ਉਹਦੇ ਵਾਸਤੇ ਸਾਨੂੰ ਆਵਾਜਾਈ ਲਈ ਬਾਰਡਰ ਖੋਲ੍ਹਿਆ ਜਾਵੇ ਅਫਗਾਨਿਸਤਾਨ ਦਾ ਅਤੇ ਪਾਕਿਸਤਾਨ ਦਾ, ਜਿਹਦੇ ਤੇ ਅਸੀਂ ਆਪਣੀਆਂ ਏਜੰਸੀਆਂ ਉੱਧਰ ਭੇਜ ਸਕੀਏ। ਧਰਮਯੁੱਧ ਮੋਰਚੇ ਦੀ ਗੱਲ ਕਰ ਲੈਂਦੇ ਹਾਂ। ਧਰਮਯੁੱਧ ਮੋਰਚੇ ਦੀ ਗੱਲ ਪਹਿਲਾਂ ਵੀ ਚੱਲਦੀ ਹੈ, ਅੱਜ ਵੀ ਗੱਲ ਚੱਲਦੀ ਹੈ ਕਿ ਜਿਹੜੀ ਉਹ ਮੁੱਖ ਮੰਗ ਰੱਖੀ ਜਾਣੀ ਚਾਹੀਦੀ ਸੀ ਕਿ ਉਹ ਵੀ ਤੁਸੀਂ ਉਹਦੇ ਬਾਬਤ ਕੋਈ ਗੱਲਬਾਤ ਕੀਤੀ ਜਾਂ ਉਹਦੇ ਤੋਂ ਗੁਰੇਜ਼ ਕਰਨ ਦਾ ਫਿਰ ਕਾਰਨ ਕੀ ਸੀ ਤੁਹਾਡਾ? ਅਸੀਂ ਉਹ ਸਾਰੀਆਂ ਜਥੇਬੰਦੀਆਂ ਨੂੰ ਸੱਦਣਾ ਚਾਹੁੰਦੇ ਹਾਂ ਜੀ। ਉਹ ਕਿਹੜੇ ਹੋ ਸਕਦੇ ਨੇ ਜੀ? ਤਕਰੀਬਨ ਸਾਰੇ ਮੁਲਕਾਂ 'ਚ ਕੈਨੇਡਾ, ਅਮਰੀਕਾ ਅਤੇ USA ਜਿਹੜੇ ਬੈਠੇ ਆ ਉੱਥੇ, ਜਿਨ੍ਹਾਂ ਨੂੰ ਇਹ ਅੱਤਵਾਦੀ ਵੱਖਵਾਦੀ ਦੱਸਦੇ ਆ, ਸਾਡੇ BJP ਵਾਲੇ, RSS ਵਾਲੇ ਜਾਂ ਕਾਂਗਰਸ ਵਾਲੇ। ਇੱਕ ਤਾਂ ਇਹਨਾਂ ਦੇ ਮਨ 'ਚੋਂ ਨਿਕਲ ਜੂ, ਉਹਨਾਂ ਦੇ ਮਨ 'ਚੋਂ ਭਾਵੇਂ ਨਿਕਲ ਜੂ। ਅਸੀਂ ਉਹ ਸਾਰੇ ਮਿਲਾਉਣਾ ਚਾਹੁੰਦੇ ਹਾਂ ਕਿਉਂਕਿ ਕਿਸਾਨਾਂ ਨੇ ਜਿਹੜਾ ਮੋਰਚਾ 13 ਮਹੀਨੇ ਲਗਾਤਾਰ, ਸਾਡੇ ਬੱਚਿਆਂ ਨੇ, ਛੋਟਿਆਂ ਨੇ, ਸਾਡੀਆਂ ਮਾਈਆਂ ਨੇ, ਭੈਣਾਂ ਨੇ, ਬਜ਼ੁਰਗਾਂ ਨੇ, ਨੌਜਵਾਨਾਂ ਨੇ ਇੰਨਾ ਵੱਡਾ ਸਾਥ ਦਿੱਤਾ ਔਰ ਬਾਹਰਲੇ ਮੁਲਕਾਂ ਨੇ ਵੀ ਸਾਥ ਦਿੱਤਾ ਜੀ। ਉਸ ਕਰਕੇ BJP ਸਰਕਾਰ ਜਿਹੜੀ ਮੌਕੇ ਦੀ ਸਰਕਾਰ ਆ ਉਹ ਬੁਖਲਾ ਗਈ ਸਾਰਾ। ਉਹ ਬਿਲਕੁਲ ਹਤਾਸ਼ ਹੋ ਗਈ ਸੀ ਵੀ ਇਹ ਕੀ ਹੋ ਗਿਆ ਔਰ ਕਮਜ਼ੋਰ ਬਹੁਤ ਹੋ ਗਈ। ਉਹ ਜਿਹੜੇ ਸਾਡੇ ਨਾਲ ਧੱਕਾ ਹੋਇਆ, ਜਿਹੜਾ ਸਾਨੂੰ ਇਨਸਾਫ ਨਹੀਂ ਮਿਲਿਆ, ਉਹ ਇਨਸਾਫ ਲੈ ਲੈਣਾ ਚਾਹੀਦਾ ਜੀ। ਅਤੇ ਜੇ ਤਾਂ ਇਨਸਾਫ ਦੇਣਗੇ ਤਾਂ ਠੀਕ ਆ, ਉਹਨਾਂ ਦਾ ਸਤਿਕਾਰ ਹੋ ਰਹੇਗਾ। ਜੇ ਨਹੀਂ ਦੇਣਗੇ ਤਾਂ ਫਿਰ ਉਹ ਹੋਰ ਰਹਿੰਦਾ ਖੁਦਾ ਵੀ ਘਟ ਜਾਏਗਾ ਜੀ। TV 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ। ਪਿਛਲੇ ਦਿਨੀ ਕਿਸਾਨੀ ਅੰਦੋਲਨ ਦੀ ਜਿੱਤ ਤੋਂ ਬਾਅਦ ਕੁਝ ਸਿੱਖ ਨੁਮਾਇੰਦਿਆਂ ਦੇ ਵੱਲੋਂ ਜਿਹੜੀਆਂ ਸਿੱਖ ਮੰਗਾਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਸੀ, ਉਹਨਾਂ ਦਾ ਹੱਲ ਕਰਵਾਉਣ ਵਾਸਤੇ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਗਜਿੰਦਰ ਸ਼ੇਖਾਵਤ ਅਤੇ ਸੋਮ ਪ੍ਰਕਾਸ਼ ਦੇ ਨਾਲ ਗੱਲਬਾਤ ਕੀਤੀ ਗਈ। ਉਹਨਾਂ ਸਿੱਖ ਨੁਮਾਇੰਦਿਆਂ ਦੇ ਵਿੱਚੋਂ ਇੱਕ ਆਗੂ ਸਾਡੇ ਨਾਲ ਜੁੜੇ ਨੇ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਪੂਰੀ ਜਾਣਕਾਰੀ ਲਵਾਂਗੇ ਕਿਹੜੀਆਂ ਮੰਗਾਂ ਦੇ ਉੱਪਰ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਹੋਈ ਹੈ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਸਵਾਲ ਹੈ ਕਿ ਜਿਹੜੀ ਕੇਂਦਰ ਸਰਕਾਰ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੈ, ਉਹ ਗੱਲਬਾਤ ਜਿਹੜੀ ਕਰਵਾਉਣ ਵਾਸਤੇ ਕੌਣ ਵਿੱਚ ਪਿਆ ਜਾਂ ਤੁਹਾਡੀ ਡਾਇਰੈਕਟਲੀ ਗੱਲਬਾਤ ਹੋਈ? ਕਿਵੇਂ ਗੱਲਬਾਤ ਸ਼ੁਰੂ ਹੁੰਦੀ ਹੈ? ਅਸੀਂ ਪਿਛਲੀ 10 ਤਰੀਕ ਨੂੰ ਪ੍ਰਧਾਨ ਮੰਤਰੀ ਨੂੰ ਮੈਮੋਰੰਡਮ ਦੇ ਕੇ ਆਏ ਸੀ ਇਹਨਾਂ ਮੰਗਾਂ ਬਾਰੇ। ਜੋ ਸਿੱਖਾਂ ਦੇ ਬਹੁਤ ਦੇਰ ਦੇ ਮਾਮਲੇ ਲਟਕਦੇ ਆ, ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਸਿੱਖਾਂ ਨੇ ਹਿੰਦੁਸਤਾਨ ਆਜ਼ਾਦੀ ਲਈ 98% ਸ਼ਹੀਦੀਆਂ, ਕੁਰਬਾਨੀਆਂ ਸਿਰ ਦਿੱਤੇ ਆ ਅਤੇ ਜੋ ਸਾਡਾ ਵਾਅਦੇ ਕੀਤੇ ਗਏ ਸੀ ਪੂਰੇ ਨਹੀਂ ਹੋਏ। ਉਹਨਾਂ ਨੂੰ ਮੁੱਖ ਰੱਖ ਕੇ ਅਸੀਂ ਪ੍ਰਧਾਨ ਮੰਤਰੀ ਨੂੰ ਲਿਖ ਕੇ ਦੇ ਆਏ। ਉਸ ਦਿਨ ਪ੍ਰਧਾਨ ਮੰਤਰੀ ਜਨਰਲ ਦੇ ਸ਼ਹੀਦ ਹੋਣ ਕਰਕੇ ਹੈਲੀਕਾਪਟਰ ਹਾਦਸਾ ਹੋ ਗਿਆ ਸੀ ਸਾਨੂੰ, ਵਿਪਨ ਰਾਵਤ ਦੇ ਕਰਕੇ। ਫਿਰ ਸਾਨੂੰ ਉਹਨਾਂ ਨੇ ਦੁਬਾਰਾ 2 ਮੰਤਰੀਆਂ ਦੀ ਡਿਊਟੀ ਲਾ ਕੇ, ਸੋਮ ਪ੍ਰਕਾਸ਼ ਦੀ ਅਤੇ ਸ਼ੇਖਾਵਤ ਦੀ ਜੀ, ਸਾਨੂੰ ਦੁਬਾਰਾ ਸੱਦਾ ਆਇਆ ਸੀ। ਫਿਰ ਅਸੀਂ ਪਰਸੋਂ ਗਏ ਸੀ ਅਤੇ ਕੱਲ੍ਹ ਮਿਲੇ ਹਾਂ 11 ਤੋਂ ਲੈ ਕੇ 2 ਵਜੇ ਤੱਕ ਜੀ, ਜਿੱਥੇ ਉਹ ਜਿਹੜੀਆਂ ਸਾਰੀਆਂ ਮੰਗਾਂ ਦਾ ਚਾਰਟ ਦਿੱਤਾ ਸੀ ਉਹ ਦੁਬਾਰਾ ਸਾਰਾ ਦੁਹਰਾਇਆ ਉਹਨਾਂ ਕੋਲੇ, ਜਿਹਦੇ 'ਚ ਸਭ ਤੋਂ ਪਹਿਲਾਂ ਸਾਡੇ ਬੰਦੀ ਸਿੰਘਾਂ ਦੀ ਰਿਹਾਈ, ਜਿਹੜੇ ਜੇਲ੍ਹਾਂ ਵਿੱਚ 15-20 ਸਾਲ ਤੋਂ ਬੰਦ ਨੇ, ਜਿਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਜਿਹਨਾਂ ਦੀ ਸਜ਼ਾ ਵੀ ਪੂਰੀਆਂ ਹੋ ਚੁੱਕੀਆਂ, ਉਹਨਾਂ ਨੂੰ ਵੀ ਬੰਦ ਕੀਤਾ ਹੈ ਉਹਨਾਂ ਦੀ ਰਿਹਾਈ ਵਾਸਤੇ ਜੀ। ਹੋਰ ਕਿਹੜੀਆਂ ਮੰਗਾਂ ਸੀ ਇਹਦੇ ਨਾਲ ਸੰਬੰਧਿਤ? ਇਹ ਤਕਰੀਬਨ 15 ਮੰਗਾਂ ਇਹ ਜੀ ਰੱਖੀਆਂ, ਜਿਨ੍ਹਾਂ ਦੇ ਨਾਲ ਉਹਨਾਂ ਨੇ ਸਹਾਨਭੂਤੀ ਨਾਲ ਗੱਲਬਾਤ ਸੁਣੀ ਸਾਰੀ, ਅਤੇ ਵਿਚਾਰ ਚਰਚਾ ਲਈ ਜਾਂ ਪ੍ਰਧਾਨ ਮੰਤਰੀ ਨਾਲ ਰਾਏ ਵਾਸਤੇ ਉਹਨਾਂ ਨੇ ਸਮਾਂ ਮੰਗਿਆ ਜੀ, 2-3 ਦਿਨ ਦਾ। ਪਹਿਲੀ ਵੱਡੀ ਮੰਗ ਇਹ ਸੀ ਜਿਨ੍ਹਾਂ 'ਚ ਰਿਹਾਈਆਂ ਵਾਸਤੇ। 2 ਨੰਬਰ ਜਿਹੜੇ ਸਾਡੇ ਸੰਘਰਸ਼ ਵਿੱਚ ਰਹੇ ਹੈ, ਬਾਹਰਲੇ ਦੇਸ਼ਾਂ 'ਚ ਬੈਠੇ ਆ, ਜਿਨ੍ਹਾਂ ਨੂੰ ਇੱਥੇ ਆਉਣ ਦੀ ਆਗਿਆ ਨਹੀਂ, ਉਹਨਾਂ ਸਾਰਿਆਂ ਨੂੰ ਪੰਜਾਬ 'ਚ ਅਲਾਓ ਕੀਤਾ ਜਾਵੇ। ਕੋਈ ਰੋਕ ਟੋਕ ਨਾ ਆਵੇ, ਆਉਣ ਜਾਣ ਜਿੱਥੇ ਮਰਜ਼ੀ। ਜਿਹੜੇ ਬਲੈਕ ਲਿਸਟ ਕੀਤੇ ਹੋਏ, ਜਿਹੜੇ ਬਲੈਕ ਲਿਸਟ ਕੀਤੀ ਹੈ ਉਹ ਖਤਮ ਕੀਤੀ ਜਾਵੇ, ਬਲੈਕ ਲਿਸਟ ਜੀ। ਨੰਬਰ ਤੀਸਰਾ ਸੀ ਵੀ ਜਿੰਨੇ ਵੀ ਸਾਡੇ ਸੰਘਰਸ਼ੀ ਯੋਧੇ ਰਹੇ ਆ, ਸ਼ਹੀਦ ਹੋ ਗਏ ਜਾਂ ਸਫਰ ਹੋਏ ਆ, ਉਹਨਾਂ ਨੂੰ 20-20 ਲੱਖ ਦੀ ਸਾਰਿਆਂ ਨੂੰ ਗ੍ਰਾਂਟ ਦਿੱਤੀ ਜਾਵੇ ਜਾਂ ਕੈਦ ਕੱਟੀ ਹੈ। ਜਿਸ ਤਰ੍ਹਾਂ 1984 ਵੇਲੇ ਸਾਡੇ 300-400 ਸਿੰਘ ਜੋਧਪੁਰ ਜੇਲ੍ਹ 'ਚ ਰਹੇ ਆ, ਉਹਨਾਂ ਨੂੰ ਕੁਛ ਮੁਆਵਜ਼ਾ ਦਿੱਤਾ, ਪਰ ਅਸੀਂ ਸਾਰਿਆਂ ਵਾਸਤੇ 20-20 ਲੱਖ ਰੁਪਈਆ
ਹਰ ਇੱਕ ਲਈ ਚਾਹੁੰਦੇ ਆ, ਮੰਗ ਰੱਖੀ ਆ, ਤਾਂ ਕਿ ਉਹਨਾਂ ਦਾ ਮੁੜ ਵਸੇਬਾ ਹੋ ਜੇ। ਜਿਹੜੇ ਪਰਿਵਾਰਾਤ ਗਰੀਬੀ 'ਚ ਹੈ ਉਹ ਸਰਕਾਰਾਂ ਦਿੰਦੀਆਂ ਨਹੀਂ, ਨਾ ਉਹ ਮੰਗ ਸਕਦੇ ਆ, ਇੰਨੀ ਉਹਨਾਂ ਦੀ ਜ਼ਮੀਰ ਗਿਰੀ ਨਹੀਂ ਹੈ ਤੱਕ, ਇਸ ਲਈ ਉਹ ਇਹਨਾਂ ਤੋਂ ਭੀਖ ਨਹੀਂ ਮੰਗਦੇ। ਪਰ ਅਸੀਂ ਸਰਕਾਰ ਨੂੰ ਇਹ ਮੁੱਦਾ ਰੱਖਿਆ ਵੀ ਉਹਨਾਂ ਨੂੰ ਦਿੱਤੀ ਜਾਵੇ ਜੀ। ਇੱਕ ਜੋ ਸਿੱਖਾਂ ਦੀ ਭਰਤੀ ਹੁੰਦੀ ਹੈ ਸਿੱਖ ਰੈਜੀਮੈਂਟ ਵਿੱਚ, ਉਹ ਸਾਬਤ ਸੂਰਤ ਸਿੱਖ ਨੌਜਵਾਨਾਂ ਦੀ, ਕਿਉਂਕਿ ਸਾਡੇ ਨੌਜਵਾਨਾਂ 'ਚ ਪ੍ਰਚਾਰ ਦੀ ਘਾਟ ਹੋਣ ਕਰਕੇ ਔਰ ਜਿਹੜੇ ਸਾਡੇ ਦੁਸ਼ਮਣ ਨੇ ਜਾਂ ਜਿਹੜੇ ਸਿੱਖ ਧਰਮ ਦੇ ਵਿਰੋਧੀ ਨੇ, ਉਹ ਸਾਡੇ ਧਰਮ ਪ੍ਰਤੀ ਬਹੁਤ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਆ, ਨੌਜਵਾਨ ਬੱਚਿਆਂ 'ਤੇ ਅਸਰ ਹੋ ਜਾਂਦਾ ਹੈ। ਇਸ ਲਈ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਅਸੀਂ ਸਾਬਤ ਸੂਰਤ ਫੌਜ ਵਿੱਚ ਭਰਤੀ ਚਾਹੁੰਦੇ ਹਾਂ। ਦੂਸਰਾ ਜਿਹੜਾ ਬਾਹਰਲਿਆਂ 'ਤੇ ਰੋਕ ਟੋਕ ਹੋ ਗਈ, ਜਿਹੜੇ ਸਾਡੇ ਕਿਸਾਨ ਨੇ ਉਹ ਸਾਰੇ ਮੁਲਕ ਦਾ ਢਿੱਡ ਭਰਦੇ ਆ, ਪਰ ਉਹਨਾਂ ਨੂੰ ਫਸਲ ਦੀ ਕੀਮਤ ਨਹੀਂ ਮਿਲਦੀ। ਉਹਦੇ ਵਾਸਤੇ ਸਾਨੂੰ ਆਵਾਜਾਈ ਲਈ ਬਾਰਡਰ ਖੋਲ੍ਹਿਆ ਜਾਵੇ ਅਫਗਾਨਿਸਤਾਨ ਦਾ ਅਤੇ ਪਾਕਿਸਤਾਨ ਦਾ, ਜਿਹਦੇ 'ਤੇ ਅਸੀਂ ਆਪਣੀਆਂ ਜਿਣਸਾਂ ਉੱਧਰ ਭੇਜ ਸਕੀਏ ਜੀ ਜ਼ਿਮੀਂਦਾਰਾਂ, ਤਾਂ ਕਿ ਇਹਨਾਂ ਦਾ ਜਿਹੜਾ ਉਪਜ ਹੈ ਉਹ ਸੌਖੀ ਅਤੇ ਸਹੀ ਮੁੱਲ ਮਿਲ ਸਕੇ ਅਤੇ ਜਿਹੜੀ ਸਾਨੂੰ ਲੋੜ ਆ ਸਕੇ। ਜਿਹੜੇ ਸਾਡੇ ਬਾਹਰ ਸਿੱਖ ਬੈਠੇ ਨੁਮਾਇੰਦਿਆਂ ਦਾ ਹੋ ਗਿਆ, ਜਿਹੜੇ ਸਾਡੇ ਵਪਾਰੀ ਸੈੱਲ ਹੈ, ਵਰਗ ਵਪਾਰ ਵਾਲੇ ਵੀ ਸਾਡੇ ਨਾਲ ਗਏ ਸੀ, ਉਹਨਾਂ 'ਤੇ GST ਪਹਿਲਾਂ 5% ਹੁੰਦੀ ਸੀ, ਫਿਰ ਇਹਨਾਂ ਵਧਾ ਕੇ 12% ਕਰਤੀ। ਉਹਦੇ ਨਾਲ ਬਹੁਤ ਘਾਟਾ ਪੈ ਰਿਹਾ ਉਹਨਾਂ ਨੂੰ। ਉਹ ਵੀ ਅਸੀਂ ਕਿਹਾ ਵੀ ਉਹ ਪਹਿਲੀ 5% ਕੀਤੀ ਜਾਵੇ। ਸਿੱਧੂ ਸਾਹਿਬ, ਤੁਹਾਡੇ ਮੈਂ ਪਾਕਿਸਤਾਨ ਵਾਲੇ ਸਵਾਲ ਦੇ ਨਾਲ ਹੀ ਗੱਲ ਜੋੜਦਾ ਕਿ ਜਿਵੇਂ ਤੁਸੀਂ ਕਰਤਾਰਪੁਰ ਸਾਹਿਬ ਦੀ ਜਿਹੜੀ ਜਗ੍ਹਾ ਲੈਣ ਦੀ ਗੱਲ ਕੀਤੀ ਹੈ, ਕੇਂਦਰ ਸਰਕਾਰ ਦੇ ਕੋਲੋਂ ਪਾਕਿਸਤਾਨ ਦੇ ਨਾਲ ਗੱਲਬਾਤ ਕਰੇਗੀ, ਕਿਤੇ ਇਹ ਤਾਂ ਨਹੀਂ ਲੱਗਦਾ ਕਿ ਇਹਦੇ ਨਾਲ ਜਿਹੜਾ ਰਾਸ਼ਟਰਵਾਦ ਦਾ ਜਿਹੜਾ ਮੁੱਢ ਵੱਧ ਸਕਦਾ ਹੈ, ਜਿਹੜੀ ਸਰਕਾਰ ਲਗਾਤਾਰ ਜਿਹੜੀ RSS BJP ਗੱਲ ਕਰਦੀ ਸੀ, ਕਿਤੇ ਨਾ ਕਿਤੇ ਇਹ ਤਾਂ ਨਹੀਂ ਹੋ ਸਕਦਾ ਇਹਦੇ ਨਾਲ? ਦੇਖੋ, ਉਹ ਗੱਲਾਂ ਕਰਦੇ ਆ ਬਣਾਉਟੀ ਜੀ, ਅਸੀਂ ਕਹਿੰਦੇ ਜੁਗ ਜੁਗ ਕਰਨਾ, ਪਰ ਜਿਹੜਾ ਸਿੱਖ ਦਾ ਧਰਮ ਹੈ, ਜੋ ਸਿੱਖ ਦੀ ਰਹੁ ਰੀਤ ਹੈ, ਜੋ ਸਿੱਖ ਦਾ ਵਿਰਸਾ ਹੈ, ਜੋ ਸਿੱਖ ਕੋਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਉਸ ਤੋਂ ਸਿੱਖ ਬਾਹਰ ਜਾ ਹੀ ਨਹੀਂ ਸਕਦਾ। ਉਦੋਂ ਚੰਗਾ ਉਹਨੂੰ ਹੋਰ ਕੋਈ ਰਾਹ ਮਿਲ ਨਹੀਂ ਸਕਦਾ। ਇਸ ਲਈ ਸਾਨੂੰ ਉਹਦੀ ਕੋਈ ਪਰਵਾਹ ਨਹੀਂ। ਉਹ ਤਾਂ ਹੁਣ ਵੀ ਕੋਸ਼ਿਸ਼ ਕਰ ਰਿਹਾ, ਬਹੁਤ ਚਿਰ ਤੋਂ ਕਰ ਰਿਹਾ। ਜਿਹੜਾ ਬੱਚਿਆਂ ਨੇ ਨਸ਼ਿਆਂ 'ਤੇ ਲੱਗਿਆ, ਉਹ ਸਾਰੀ ਕਰਤੂਤ ਇਹਨਾਂ ਦੀ ਹੈ, ਇਹਨਾਂ ਦੀ ਪੈਦਾਇਸ਼ ਬਾਦਲ ਕੇ ਹੋਏ ਹੈ, ਬਾਦਲ ਕਿਆਂ ਨੇ ਸਾਰਾ ਨਸ਼ਾ ਲਿਆਂਦਾ। ਜਿਹੜੀਆਂ ਸਾਡੀਆਂ ਬੜੇ ਦੁੱਖ ਨਾਲ ਕਹਿਣਾ ਪੈਂਦਾ, ਕੁੜੀਆਂ ਵੀ ਨਸ਼ੇ 'ਤੇ ਲੱਗ ਗਈਆਂ। ਸ਼ਾਮ ਨੂੰ ਬਾਜ਼ਾਰਾਂ 'ਚ ਵੇਖੋ ਤਾਂ ਬਹੁਤ ਦੁੱਖ ਲੱਗਦਾ ਵੇਖ ਕੇ ਜੀ। ਉਹ SGPC ਦਾ ਕੰਮ ਹੈ ਪ੍ਰਚਾਰ ਕਰਨ ਦਾ, ਧਾਰਮਿਕ ਅਤੇ ਦੂਜਾ, ਉਹ ਅਸੀਂ ਨਹੀਂ ਕਰ ਸਕੇ। ਉਹਦੇ 'ਚ ਅਸੀਂ ਬਹੁਤ ਛੇਤੀ, ਜੇ ਸਾਨੂੰ ਸਾਡੇ ਵੀਰ ਮੌਕਾ ਦਿੰਦੇ ਆ ਸਰਕਾਰ ਬਣਾਉਣ ਦਾ, ਅਤੇ ਅਸੀਂ ਇਹ ਬਹੁਤ ਛੇਤੀ ਇਹਦੇ 'ਤੇ ਖੁਸ਼ਹਾਲੀ ਪ੍ਰਾਪਤ ਕਰਾਂਗੇ। ਔਰ ਅਸੀਂ ਇਹ ਮੰਗ ਰੱਖੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੋਣ 5 ਸਾਲ ਦੇ ਵਿੱਚ ਕੀਤੇ ਜਾਣ। ਜੇ ਹੁਣ ਕਈ ਵਾਰ 10-10 15-15 ਸਾਲ ਵੀ ਹੋ ਗਏ, ਉਹ ਇਹ ਬਾਦਲ ਪਰਿਵਾਰ ਆ ਜਿਹੜਾ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਾਰਮਿਕ ਹਿੱਤਿਆਂ ਸਾਰਿਆਂ 'ਤੇ ਕਾਬਜ਼ ਹੈ, ਜਿਸ ਕਰਕੇ ਸਿੱਖੀ ਪ੍ਰਫੁੱਲਤ ਨਹੀਂ ਹੋ ਸਕੀ ਦਿਨੋਂ ਦਿਨ। ਜਿਹਦਾ ਸਾਡਾ ਐਡਾ ਮਹਾਨ ਵਿਰਸਾ ਹੈ, ਜਿਹੜੇ ਸਿੱਖ ਹਰਿਆਣਾ 'ਚ ਹੀ ਰਹਿ ਗਏ ਹੋਣ, ਬੰਦ ਕਟਵਾਇਆ ਹੋਵੇ, ਖੋਪਰ ਲਵਾਏ ਹੋਣ, ਉਹਨਾਂ ਦੇ ਬੱਚੇ ਅੱਜ ਕੇਸ ਕਟਾ ਲੈਣ, ਬੜੇ ਦੁੱਖ ਨਾਲ ਕਹਿਣਾ ਪੈਂਦਾ ਜੀ। ਸਿੱਧੂ ਸਾਹਿਬ, ਜੇ ਆਪਾਂ ਗੱਲ ਕਰੀਏ ਤਾਂ ਕੇਂਦਰ ਸਰਕਾਰ ਦੇ ਨਾਲ ਜਿਹੜਾ ਅਕਾਲੀ ਦਲ ਦਾ ਗੱਠਜੋੜ ਟੁੱਟਾ, ਤਾਂ ਕੀ ਲੱਗਦਾ ਹੈ ਕਿ ਲੰਮੇ ਸਮੇਂ ਤੋਂ ਜਿਹੜੀਆਂ SGPC ਦੀਆਂ ਚੋਣਾਂ ਨਹੀਂ ਕਰਵਾਈਆਂ ਗਈਆਂ, ਹੁਣ ਭਵਿੱਖ ਦੇ ਵਿੱਚ ਕੇਂਦਰ ਸਰਕਾਰ ਇਸ ਤਰ੍ਹਾਂ ਦਾ ਫੈਸਲਾ ਲੈ ਸਕਦੀ ਹੈ ਜਿਹਦੇ ਵਿੱਚ SGPC ਦੀਆਂ ਜਿਹੜੀਆਂ ਚੋਣਾਂ ਹੋਣੀਆਂ ਚਾਹੀਦੀਆਂ ਸੀ ਉਹ ਕਰਵਾਈਆਂ ਜਾਣ? ਬਿਲਕੁਲ ਫੈਸਲਾ ਲੈਣਾ ਪਊਗਾ। ਇਹ ਮੰਗ ਸਾਡੀ ਪ੍ਰਮੁੱਖ ਤੌਰ 'ਤੇ ਰੱਖੀ ਹੈ ਵੀ SGPC ਚੋਣਾਂ ਟਾਈਮ ਦੇ ਵਿੱਚ ਕਰਾਇਆ ਜਾਣ, ਜਿਹੜਾ ਹਰ ਇੱਕ ਨੂੰ ਮੌਕਾ ਮਿਲੇ ਕੋਈ ਧਰਮ ਦਾ ਕੰਮ ਕਰਨ ਲਈ, ਸੇਵਾ ਕਰਨ ਲਈ। ਇਹ ਨਹੀਂ ਵੀ ਇੱਕ ਹੀ ਬੰਦਾ ਬਣ ਕੇ ਅਤੇ ਉਹ ਫਿਰ ਦੁਬਾਰਾ ਲਾਲਚ ਵਸ ਹੋ ਕੇ ਗੁਰੂ ਘਰਾਂ 'ਤੇ ਕਾਬਜ਼ ਹੋ ਜਾਂਦੇ ਆ, ਫਿਰ ਉੱਥੋਂ ਉਹ ਸਿੱਖੀ ਜੀਵਨ 'ਤੇ ਬਹੁਤ ਅਸਰ ਪੈਂਦਾ। ਜੇ ਗੁਰੂ ਘਰ ਦਾ ਖਾਓਗੇ ਤਾਂ ਤੁਹਾਡਾ ਜਿਹੜਾ ਜੀਵਨ ਹੈ ਪੱਧਰ ਬਹੁਤ ਨੀਵਾਂ ਹੋ ਜਾਂਦਾ ਜੀ। ਇੱਕ ਤੁਸੀਂ ਹੋਰ ਮੰਗ ਕੀਤੀ ਇਹਦੇ ਨਾਲ ਜੁੜਦੀ, ਸੰਪੂਰਨ ਆਨੰਦ ਮੈਰਿਜ ਐਕਟ ਦੀ। ਹਾਂਜੀ, ਉਹ ਮੰਗ ਹੈ ਜਿਹੜੀ, ਉਹਦੇ ਵਿੱਚ ਕੀ ਤਬਦੀਲੀ ਕਰਵਾਉਣ ਵਾਸਤੇ ਜਿਹੜਾ ਕਿ ਕੇਂਦਰ ਦੇ ਨਾਲ ਗੱਲਬਾਤ ਹੋਈ ਹੈ? ਹੁਣ ਸਾਨੂੰ ਕੋਈ ਵੀ ਕੇਂਦਰ ਤੋਂ ਇਜਾਜ਼ਤ ਪਰਮਿਸ਼ਨ ਲੈਣੀ ਪੈਂਦੀ ਹੈ। ਸਾਡੇ ਪਾਸਪੋਰਟ ਬਣਦੇ ਆ, ਬਾਹਰ ਜਾਂਦੇ ਆ, ਉਹ ਸਾਨੂੰ ਹਿੰਦੂ ਮਤ ਅਨੁਸਾਰ ਸਰਟੀਫਿਕੇਟ ਦੇਣਾ ਪੈਂਦਾ ਵਿਆਹ ਸ਼ਾਦੀ ਦਾ। ਅਤੇ ਜੇ ਸਾਡਾ ਆਨੰਦ ਕਾਰਜ ਐਕਟ ਪੂਰਾ ਲਾਗੂ ਹੋ ਜਾਂਦਾ, ਫਿਰ ਸਾਨੂੰ ਸਿੱਖ ਰਵਾਇਤਾਂ ਅਨੁਸਾਰ
ਸਾਡਾ ਸਾਰਾ ਕੁਝ ਦੇਣਾ ਪਊਗਾ, ਸਾਨੂੰ ਕੋਈ ਬਹੁਤੀ ਉਹਦੇ 'ਚ ਮੁਸ਼ਕਲ ਨਹੀਂ ਆਏਗੀ। ਤੇ ਜਿਹੜਾ ਹਰਿਆਣਾ ਦੇ ਵਿੱਚ ਜਿਹੜੇ ਸਿੱਖ ਨੇ, ਸਿੱਖ ਧਰਮ ਦੇ ਨਾਲ ਸੰਬੰਧਿਤ ਨੇ, ਸਿੱਖ ਕੌਮ ਇੱਕ ਵੱਖਰੀ ਕੌਮ ਮੰਨੀ ਜਾਂਦੀ ਆ, ਤਾਂ ਹਰਿਆਣਾ ਦੇ ਵਿੱਚ ਉਹਨਾਂ ਨੂੰ ਕੇਸਾਧਾਰੀ ਹਿੰਦੂ ਲਿਖਿਆ ਜਾਂਦਾ ਹੈ। ਕੀ ਇਹਦੇ ਨਾਲ ਵੀ ਇਹਦੇ ਵਿੱਚ ਵੀ ਕੋਈ ਤਬਦੀਲੀ ਕੀਤੀ ਜਾਵੇ? ਬਿਲਕੁਲ ਤਬਦੀਲੀ ਹੋਊਗੀ। ਸਿੱਖ ਹਿੰਦੁਸਤਾਨ ਦੇ ਕਿਸੇ ਵੀ ਸਟੇਟ 'ਚ ਰਹਿੰਦਾ ਉਹ ਤੇ ਸਾਰੇ ਐਕਟ ਲਾਗੂ ਹੋਣਗੇ। ਨੰਬਰ 2 ਹਰਿਆਣਾ ਦਾ ਹੁਣ ਉਹਨੇ ਐਡਾ ਸਿੱਧ ਕਰਤਾ ਹੈ, ਬੇਸ਼ੱਕ ਸਰਕਾਰਾਂ ਨੇ ਕਿਸਾਨ ਦੇ ਮੋਰਚੇ ਵੇਲੇ ਸਾਰੇ ਹੈਰਾਨ ਆ ਵੀ ਕਿ ਸਰਕਾਰ ਨੇ ਕਿਵੇਂ ਰੋਕਣਾ ਚਾਹਿਆ ਤੇ ਕਿਵੇਂ ਸਾਡੇ ਹਰਿਆਣਵੀ ਭਾਈ ਨਾਲ ਪੂਰਾ ਪੰਜਾਬ ਦੇ ਕਿਸਾਨਾਂ ਨਾਲ ਸਾਥ ਦਿੱਤਾ। ਉਹ ਜਿਹੜਾ ਵਿਤਕਰਾ ਸੀ ਉਹਨਾਂ ਨੇ ਖਤਮ ਕਰਤਾ ਸਾਰਾ। ਜਿਹੜਾ ਕੇਂਦਰ ਸਰਕਾਰ 'ਚ ਕਾਂਗਰਸ ਨੇ ਤੇ BJP ਨੇ ਹੁਣ ਤੱਕ ਸਿੱਖਾਂ ਨੂੰ ਅਲੱਗ ਥਲੱਗ ਕਰਨ ਦੀ ਕੋਸ਼ਿਸ਼ ਕੀਤੀ, ਉਹ ਸਾਰੀ ਮਿਟ ਗਈ ਹੈ ਜੀ। ਧਰਮਯੋਧ ਮੋਰਚੇ ਦੀ ਗੱਲ ਕਰ ਲੈਂਦੇ ਹਾਂ। ਧਰਮਯੋਧ ਮੋਰਚੇ ਦੀ ਗੱਲ ਪਹਿਲਾਂ ਵੀ ਚੱਲਦੀ ਹੈ, ਅੱਜ ਵੀ ਗੱਲ ਚੱਲਦੀ ਹੈ ਕਿ ਜਿਹੜੀ ਉਹ ਮੁੱਖ ਮੰਗ ਰੱਖੀ ਜਾਣੀ ਚਾਹੀਦੀ ਸੀ, ਕਿ ਉਹ ਵੀ ਤੁਸੀਂ ਉਹਦੇ ਬਾਬਤ ਕੋਈ ਗੱਲਬਾਤ ਕੀਤੀ ਜਾਂ ਉਹਦੇ ਤੋਂ ਗੁਰੇਜ਼ ਕਰਨ ਦਾ ਫਿਰ ਕਾਰਨ ਕੀ ਸੀ ਤੁਹਾਡਾ? ਨਹੀਂ, ਅਸੀਂ ਕੋਈ ਗੁਰੇਜ਼ ਨਹੀਂ ਕੀਤੀ। ਅਸੀਂ 15 ਮੰਗਾਂ ਜਿਹੜੇ ਸਿੱਖਾਂ ਨਾਲ ਸੰਬੰਧਿਤ ਉਹ ਰੱਖੀਆਂ ਸਾਰੀਆਂ। ਜੇ ਕੋਈ ਰਹਿ ਗਈ ਹੋਵੇ ਤਾਂ ਉਹ ਉਸ ਨੂੰ ਵੀ ਦੁਬਾਰਾ ਕਰ ਸਕਦੇ ਆ, ਉਹਦਾ ਕੋਈ ਪ੍ਰੋਬਲਮ ਨਹੀਂ। ਕਿਉਂਕਿ ਜੋ ਕੁਛ ਹੁਣ ਸਿੱਖਾਂ ਨਾਲ ਜਿਹੜਾ ਵਾਪਰਿਆ ਨਾ ਜੀ, ਬਹੁਤ ਗਲਤ ਵਾਪਰਿਆ, ਬਹੁਤ ਵਿਤਕਰਾ ਕੀਤਾ ਗਿਆ। ਜੇਲ੍ਹਾਂ 'ਚ ਸਾਰੀਆਂ ਕਿਸਮਾਂ ਦੇ ਜਾਤਾਂ ਦੇ ਧਰਮਾਂ ਦੇ ਜਾਂਦੇ ਆ, ਪਰ ਸਿੱਖਾਂ ਨੂੰ ਉਹ ਵੱਖ ਰੂਪ ਦਿੱਤਾ ਜਾਂਦਾ ਹੈ। ਅੱਤਵਾਦੀ ਹੈ, ਵੱਖਵਾਦੀ ਹੈ। ਕੋਈ ਵੈਸੇ ਵੀ ਗਿਆ ਹੋਵੇ ਕੋਈ ਲੜਾਈ ਝਗੜੇ 'ਚ ਤੇ ਉਹਨੂੰ ਅੱਤਵਾਦ ਦਾ ਨਾਂ ਦਿੱਤਾ ਜਾਂਦਾ ਹੈ ਜੀ। ਇਹ ਸਾਰਾ ਅਸੀਂ ਮਿਟਾਉਣਾ ਚਾਹੁੰਦੇ ਹਾਂ। ਭਾਈ ਜਸਬੀਰ ਸਿੰਘ ਰੋਡੇ ਵੀ ਤੁਹਾਡੀ ਨੁਮਾਇੰਦਗੀ ਦੇ ਨਾਲ ਸੀਗੇ, ਉਹ ਵੀ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਕੇ ਆਏ ਕਿ ਉਹਦੇ ਵਿੱਚ ਜਿਹੜੇ ਕੇਂਦਰ ਦੇ ਮੰਤਰੀ ਸੀ ਕਿ ਉਹਨਾਂ ਦੇ ਅੱਗੇ ਉਹਨਾਂ ਦੇ ਪੁੱਤਰ ਦੀ ਰਿਹਾਈ ਪ੍ਰਤੀ ਵੀ ਕੋਈ ਗੱਲਬਾਤ ਕੀਤੀ ਗਈ? ਉਹ ਹਜੇ ਗੱਲ ਅਸੀਂ ਬਾਤ ਨਹੀਂ ਕੀਤੀ ਅਸੀਂ, ਕਿਉਂਕਿ ਪਹਿਲਾਂ ਕੋਰਟ ਤੋਂ ਲਵਾਂਗੇ। ਜੇ ਕੋਰਟ ਵਾਲੇ ਕੋਈ ਨਹੀਂ ਜਾਂਦੇ ਤੇ ਫਿਰ ਅਗਾਂਹ ਗੱਲ ਕਰਾਂਗੇ। ਅਜੇ ਉਸ ਵਿਸ਼ੇ 'ਤੇ ਕੋਈ ਗੱਲ ਨਹੀਂ ਹੋਈ ਜੀ। ਭਾਈ ਜਸਵੀਰ ਸਿੰਘ ਸਾਡੇ ਨਾਲ ਸੀ, ਕਿਉਂਕਿ ਸਾਡੇ ਬਾਬਾ ਜੋਗਿੰਦਰ ਸਿੰਘ ਜਿਹੜਾ ਹੈ ਮੁੱਢ ਜਿਨ੍ਹਾਂ ਨੇ ਬੰਨ੍ਹਿਆ ਯੂਨਾਈਟਿਡ ਅਕਾਲੀ ਦਲ ਦਾ, ਉਹਦੇ ਪ੍ਰਮੁੱਖ ਨੇ ਭਾਈ ਜਸਵੀਰ ਸਿੰਘ ਜੀ, ਤੇ ਜੈਦਰ ਅਕਾਲ ਤਖਤ ਰਹੇ ਆ ਤੇ ਸਾਡੇ ਬਹੁਤ ਸਤਿਕਾਰਯੋਗ ਹੈ ਜੀ। ਆਉਣ ਵਾਲੀ ਮੀਟਿੰਗ ਫਿਰ ਕਦੋਂ ਦਿੱਤੀ ਕੇਂਦਰ ਨੇ? ਉਹਨਾਂ ਨੇ 2-3 ਦਿਨ ਦੇ ਵਿੱਚ ਵਿਸ਼ਾਲ ਸਲਾਹ ਮਸ਼ਵਰਾ ਕਰਕੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਦੋਵੇਂ ਮੰਤਰੀ ਫਿਰ ਸਾਨੂੰ ਟਾਈਮ ਵਿਦਨ ਵੀਕ ਦੇਣਗੇ ਜੀ। ਤਾਂ ਇਹ ਵੀ ਸੁਣਨ ਦੇ ਵਿੱਚ ਆ ਰਿਹਾ ਕਿ ਤੁਹਾਡੇ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ ਕਿ ਤੁਸੀਂ ਜਿਹੜੀ ਕੇਂਦਰ ਸਰਕਾਰ ਦੇ ਨਾਲ ਆਉਣ ਵਾਲੀ ਮੀਟਿੰਗ ਕਰੋਗੇ ਉਹਦੇ ਵਿੱਚ ਕੌਮਾਂਤਰੀ ਪੱਧਰ ਦੇ ਜਿਹੜੇ ਸਿੱਖ ਆਗੂ ਆ ਉਹ ਸ਼ਾਮਲ ਹੋਣਗੇ। ਬਿਲਕੁਲ, ਅਸੀਂ ਉਹ ਮੰਗ ਰੱਖੀ ਹੈ ਵੀ ਜਿਹੜੇ ਸਾਡੇ ਬਾਹਰ ਬੈਠੇ ਬੰਦੇ ਜੀ, ਜਿਨ੍ਹਾਂ ਦੇ ਮਨ 'ਚ ਬਹੁਤ ਤੁਸੀਂ ਡਰ ਭੈ ਜਾਂ ਕ੍ਰਾਈਮ ਦਾ ਦਿੱਤਾ ਹੈ, ਅਸੀਂ ਉਹ ਸਾਰੀਆਂ ਜਥੇਬੰਦੀਆਂ ਨੂੰ ਸੱਦਣਾ ਚਾਹੁੰਦੇ ਹਾਂ ਜੀ। ਉਹ ਕਿਹੜੇ ਹੋ ਸਕਦੇ ਨੇ ਜੀ? ਤਕਰੀਬਨ ਸਾਰੇ ਮੁਲਕਾਂ 'ਚ, ਕੈਨੇਡਾ, ਅਮਰੀਕਾ ਤੇ USA ਜਿਹੜੇ ਬੈਠੇ ਆ ਉੱਥੇ, ਜਿਨ੍ਹਾਂ ਨੂੰ ਇਹ ਅੱਤਵਾਦੀ ਵੱਖਵਾਦੀ ਦੱਸਦੇ ਆ, ਸਾਡੇ BJP ਵਾਲੇ, RSS ਵਾਲੇ ਜਾਂ ਕਾਂਗਰਸ ਵਾਲੇ, ਇੱਕ ਤਾਂ ਇਹਨਾਂ ਦੇ ਮਨ 'ਚੋਂ ਨਿਕਲ ਜੂ, ਉਹਨਾਂ ਦੇ ਮਨ 'ਚੋਂ ਭਾਵੇਂ ਨਿਕਲ ਜੂ। ਅਸੀਂ ਉਹ ਸਾਰੇ ਮਿਲਾਉਣਾ ਚਾਹੁੰਦੇ ਹਾਂ ਵੀ ਅਸਲੀਅਤ ਕੀ, ਅਸਲੀਅਤ ਆ ਹੈ। ਇਸ ਲਈ ਉਹਨਾਂ ਦੀ ਵੀ ਇਜਾਜ਼ਤ ਲਵਾਂਗੇ ਜੀ। ਤੇ ਸਿੱਧੂ ਸਾਹਿਬ ਜੇ ਗੱਲ ਕਰੀਏ ਤਾਂ ਕੀ ਲੱਗਦਾ ਕਿ ਜੇ ਕੇਂਦਰ ਦਾ ਰਵੱਈਏ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਮਾਹੌਲ ਹੈ ਸਿੱਖਾਂ ਦੇ ਪ੍ਰਤੀ ਜਾਂ ਪੰਜਾਬ ਦੇ ਪ੍ਰਤੀ ਇਸ ਵੇਲੇ ਬਹੁਤ ਸੁਖਾਵਾਂ ਹੋ ਚੁੱਕਾ ਹੈ, ਤਾਂ ਕੀ ਲੱਗਦਾ ਕਿ ਇਹ ਕਿਤੇ ਚੋਣ ਸਟੰਟ ਤੇ ਨਹੀਂ, ਕਿਉਂਕਿ 22 ਵਾਲੀਆਂ ਚੋਣਾਂ ਨਜ਼ਦੀਕ ਨੇ, ਇਸ ਕਰਕੇ ਜਿਹੜਾ ਕੇਂਦਰ ਦਾ ਵਤੀਰਾ ਹੈ ਉਹ ਸਿੱਖਾਂ ਪ੍ਰਤੀ ਬਹੁਤ ਇੱਕ ਸਧਾਰਨ ਕਹਿ ਸਕਦੇ ਹਾਂ? ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਕਿਉਂਕਿ ਕਿਸਾਨਾਂ ਨੇ ਜਿਹੜਾ ਮੋਰਚਾ 13 ਮਹੀਨੇ ਲਗਾਤਾਰ ਸਾਡੇ ਬੱਚਿਆਂ ਨੇ, ਛੋਟਿਆਂ ਨੇ, ਸਾਡੀਆਂ ਮਾਈਆਂ ਨੇ, ਭੈਣਾਂ ਨੇ, ਬਜ਼ੁਰਗਾਂ ਨੇ, ਨੌਜਵਾਨਾਂ ਨੇ ਇੰਨਾ ਵੱਡਾ ਸਾਥ ਦਿੱਤਾ ਔਰ ਬਾਹਰਲੇ ਮੁਲਕਾਂ ਨੇ ਵੀ ਸਾਥ ਦਿੱਤਾ ਜੀ। ਉਸ ਕਰਕੇ BJP ਸਰਕਾਰ ਜਿਹੜੀ ਮੌਕੇ ਦੀ ਸਰਕਾਰ ਆ ਉਹ ਬੁਖਲਾ ਗਈ ਸਾਰਾ, ਉਹ ਬਿਲਕੁਲ ਹਤਾਸ਼ ਹੋ ਗਈ ਸੀ ਵੀ ਇਹ ਕੀ ਹੋ ਗਿਆ, ਔਰ ਕਮਜ਼ੋਰ ਬਹੁਤ ਹੋ ਗਈ ਉਹ। ਇਸ ਕਰਕੇ ਚਲੋ ਸਾਨੂੰ ਵੀ ਫਾਇਦਾ ਉਠਾਉਣਾ ਚਾਹੀਦਾ। ਜੇ ਕਮਜ਼ੋਰ ਹੋ ਗਿਆ ਤਾਂ ਜਿਹੜੇ ਸਾਡੇ ਮੁੱਦੇ ਆ, ਜਿਹੜੇ ਸਾਡੇ ਨਾਲ ਧੱਕਾ ਹੋਇਆ, ਜਿਹੜਾ ਸਾਨੂੰ ਇਨਸਾਫ ਨਹੀਂ ਮਿਲਿਆ, ਉਹ ਇਨਸਾਫ ਲੈ ਲੈਣਾ ਚਾਹੀਦਾ ਜੀ। ਤੇ ਜੇ ਤਾਂ ਇਨਸਾਫ ਦੇਣਗੇ ਤਾਂ ਠੀਕ ਆ, ਉਹਨਾਂ ਦਾ ਸਤਿਕਾਰ ਹੋ ਰਹੇਗਾ। ਜੇ ਨਹੀਂ ਦੇਣਗੇ ਤਾਂ ਫਿਰ ਉਹ ਹੋਰ ਰਹਿੰਦਾ ਖੁਦਾ ਵੀ ਘਟ ਜਾਏਗਾ ਜੀ। ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਹੈ ਤਾਂ ਉਹਦੇ ਵਿੱਚ ਕੇਂਦਰ ਪਹਿਲਾਂ ਹੀ ਸਪਸ਼ਟ ਕਰ ਚੁੱਕਾ ਹੈ, ਜਿਵੇਂ ਪੰਜਾਬ ਸਰਕਾਰ ਨੇ ਸਪਸ਼ਟ ਕੀਤਾ, ਕੇਂਦਰ ਨੇ ਵੀ ਸਪਸ਼ਟ ਕਰਤਾ ਕਿ ਇਹਦੇ ਵਿੱਚ ਕੇਜਰੀਵਾਲ ਸਰਕਾਰ ਜਿਹੜਾ ਉਹ ਫੈਸਲਾ ਲਵੇਗੀ। ਕੀ ਲੱਗਦਾ ਕਿ ਹੁਣ ਜਿਹੜਾ ਕੇਜਰੀਵਾਲ ਸਰਕਾਰ ਹੈ ਉਹ ਫੈਸਲਾ ਲੈ ਸਕਦੀ ਹੈ ਬੰਦੀ ਸਿੰਘਾਂ ਨੂੰ ਰਿਹਾ ਕਰਨ ਵਾਸਤੇ? ਮੇਰਾ ਖਿਆਲ ਕੇਂਦਰ ਦੀ ਇਜਾਜ਼ਤ ਤੋਂ ਬਗੈਰ ਨਹੀਂ ਹੋਣਾ। ਜੋ ਕੇਂਦਰ ਅਧਿਕਾਰ ਦੇ ਦੇਗਾ ਉਹਨਾਂ ਨੂੰ ਜਾਂ ਕੇਂਦਰ ਅਲਾਊ ਕਰ ਦੇਗਾ ਤਾਂ ਉਹਨਾਂ ਨੂੰ ਕਰਨੇ ਹੀ ਪੈਣਗੇ। ਸਟੇਟ ਦੀ ਤਾਂ ਕੋਈ ਬਹੁਤੀ ਗੱਲ ਨਹੀਂ ਹੁੰਦੀ, ਉਹ ਉਹਨਾਂ ਨੂੰ ਕਰਨੇ ਹੀ ਪੈਣਗੇ। ਕੇਜਰੀਵਾਲ ਨੂੰ ਵੀ ਕਰਨੇ ਪੈਣਗੇ। ਕੇਜਰੀਵਾਲ ਬੇਸ਼ੱਕ
ਗੱਲਾਂ ਬਾਤਾਂ ਬਹੁਤ ਕਰਦਾ ਪਰ ਬੇਈਮਾਨ ਹੈ, ਸਿੱਖਾਂ ਦੇ ਹੱਕ 'ਚ ਨਹੀਂ ਆਓ। ਉਹ ਵੀ ਇੱਕ ਕਾਰਸ ਦਾ ਨੁਮਾਇੰਦਾ ਹੀ ਹੈ ਤੇ ਜੇ ਕੇਂਦਰ ਹਦਾਇਤ ਦੇਊਗੀ ਤਾਂ ਬਿਲਕੁਲ ਉਹਨੂੰ ਰਿਹਾਅ ਕਰਨੇ ਪੈਣਗੇ। ਫਿਰ ਪੰਜਾਬ ਦੇ ਲੋਕ ਲੱਗਦਾ ਹੈ ਕਿ ਕੇਜਰੀਵਾਲ ਦੀ ਸਰਕਾਰ ਨੂੰ ਜਿਹੜਾ ਵੋਟਿੰਗ ਦੇ ਸਕਦੇ ਇਸ ਵਾਰ? ਨਹੀਂ ਦੇਣਗੇ, ਨਹੀਂ ਦੇਣਗੇ, ਕਿਉਂਕਿ ਸਰਕਾਰ ਪੰਜਾਬ 'ਚ ਆਪਣੀ ਬਣੂਗੀ। ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਯੂਨਾਈਟਿਡ ਅਕਾਲੀ ਦਲ ਵੀ ਐਤਕੀ ਇਲੈਕਸ਼ਨ ਬੜੇ ਜ਼ੋਰ ਤੋਰ ਨਾਲ ਲੜੂਗਾ ਤੇ ਉਹ ਸਰਕਾਰ ਅਵਾਛਾ ਬਣਾਵਾਂਗੇ, ਕਿਉਂਕਿ ਬਾਦਲਾਂ ਨੇ ਕੋਈ ਕਸਰ ਨਹੀਂ ਛੱਡੀ ਲੁੱਟਣ ਕੋਟਣ ਵੋਟਾਂ ਦੀ। ਤੁਸੀਂ ਕਿਹੜੀ ਜਗ੍ਹਾ ਤੋਂ ਚੋਣ ਲੜ ਰਹੇ ਹੋ ਫਿਰ? ਅਸੀਂ ਜਿਵੇਂ ਪਾਰਟੀ ਵਿਚਾਰ ਕਰਕੇ ਸਾਰਾ ਜੇ ਟਾਈਮ ਪਿਆ ਵਿਚਾਰ ਕਰਾਂਗੇ ਸਾਰੇ, ਕਿਉਂਕਿ ਚੰਡੀਗੜ੍ਹ ਤਾਂ ਹੈ ਨਹੀਂ, ਰਾਜਪੁਰਾ ਹੈ ਜਾਂ ਮੇਰਾ ਪਿੰਡ ਮੁਕਤਸਰ 'ਚ ਪੈਂਦਾ, ਜਾਂ ਉੱਥੋਂ ਲੜਾਂਗੇ ਗਿੱਦੜਬਾਹਾ ਹਲਕਾ ਤੋਂ ਤੇ ਜਾਂ ਰਾਜਪੁਰੇ ਤੋਂ, ਜਿੱਥੋਂ ਪਾਰਟੀ ਜਿਵੇਂ ਕਹੇਗੀ ਉਹ ਵਿਚਾਰ ਕਰਕੇ। ਉਸ ਸਿੱਧੂ ਸਾਹਿਬ ਇੱਕ ਸਮੁੱਚਾ ਜਿਹਾ ਸਵਾਲ ਹੈ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਕੇਵਲ ਏਜੰਡਾ ਇੱਕ ਹੈ, ਰਸਤੇ ਅਲੱਗ-ਅਲੱਗ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰ ਲਈ, ਉਹ ਵੱਖਰੀ ਪਾਰਟੀ ਲੈ ਕੇ ਆਏ ਆ, ਤੁਸੀਂ ਵੱਖਰੀ ਪਾਰਟੀ ਲੈ ਕੇ ਆ ਰਹੇ ਹੋ ਚੋਣਾਂ ਵਾਸਤੇ, ਤਾਂ ਕੀ ਲੱਗਦਾ ਕਿ ਇਹਨਾਂ ਨੂੰ ਗੱਠਜੋੜ ਨਹੀਂ ਕਰ ਲੈਣਾ ਚਾਹੀਦਾ ਇਸ ਤਰੀਕੇ ਦੇ ਨਾਲ? ਫਿਰ ਅਸਲ ਵਿੱਚ ਪਾਰਟੀ ਇੱਕੋ ਹੀ ਸੀ ਜੀ, ਜਿਹੜਾ ਯੂਨਾਈਟਿਡ ਅਕਾਲੀ ਦਲ 1984 ਤੋਂ ਬਾਅਦ ਬਾਦਲ ਐਂਡ ਪਾਰਟੀ ਨੂੰ ਲੋਕ ਪਿੰਡਾਂ 'ਚ ਨਹੀਂ ਸੀ ਵੜਨ ਦਿੰਦੇ, ਜਿੱਥੇ ਵੀ ਡਰਦੇ ਸੀ ਬਹੁਤ। ਇਹ ਸਾਰੇ ਰਲ ਕੇ ਬਾਦਲ, ਤਲਵੰਡੀ, ਟੌੜਾ, ਲੌਂਗੋਵਾਲ, ਜਿੰਨੇ ਲੀਡਰ ਸਾਰੇ ਗਏ ਬਾਬਾ ਜੋਗਿੰਦਰ ਸਿੰਘ ਕੋਲ ਘਰੇ। ਇਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਬਾਬਾ ਜੀ ਹੁਣ ਸੰਭਾਲੋ ਪੰਥ ਨੂੰ ਜੀ। ਬਾਬਾ ਜੀ ਨੇ ਕਿਹਾ ਅਸਤੀਫੇ ਦਿਓ ਲਿਖ ਕੇ ਸਾਰੇ, ਤੁਸੀਂ ਜੇ ਚਾਹੁੰਦੇ ਆ ਤਾਂ ਅਸਤੀਫੇ। ਇਹਨਾਂ ਨੇ ਸਾਰਿਆਂ ਨੇ ਅਸਤੀਫੇ ਦਿੱਤੇ ਔਰ ਨਾਲ ਬੇਨਤੀ ਕੀਤੀ ਵੀ ਅਸੀਂ ਵੀ ਨਾਲ ਚੱਲਾਂਗੇ। ਪਰ ਇਹ ਬੇਈਮਾਨ ਟਾਈਮ ਕੱਢਣਾ ਚਾਹੁੰਦੇ ਸੀ। ਜਿਹੜਾ ਮਾਨ ਦੀ ਰਿਹਾਈ ਜਾਂ ਮਾਨ ਦੀਆਂ ਜਿਹੜੀ ਜਿੱਤਾਂ ਹੋਈਆਂ ਯੂਨਾਈਟਿਡ ਅਕਾਲੀ ਦਲ ਤੋਂ ਹੋਈਆਂ ਤੇ ਸਾਰੇ ਸੰਘਰਸ਼ੀ ਯੋਧਿਆਂ ਕਰਕੇ, ਪਰ ਮਾਨ ਦੀਆਂ ਬੇਵਕੂਫੀਆਂ ਹੋਣ ਕਰਕੇ, ਸਿਆਣਪ ਨਾ ਹੋਣ ਕਰਕੇ, ਮੌਕੇ ਦਾ ਫਾਇਦਾ ਨਾ ਹੋਣ ਕਰਕੇ, ਜਿਸ ਤਰ੍ਹਾਂ ਕੇਂਦਰ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਸੀ, ਉਦੋਂ ਪਹਿਲਾਂ ਵੀਪੀ ਸਿੰਘ ਸੀ, ਵੀਪੀ ਸਿੰਘ ਇੱਥੇ ਚੰਡੀਗੜ੍ਹ 'ਚ ਆਇਆ, ਚੰਦਰ ਸ਼ੇਖਰ ਵੀ ਆਇਆ, ਮਾਨ ਸਾਹਿਬ ਨੂੰ ਸਹੁੰ ਚੁੱਕਣ ਲਈ ਬਹੁਤ ਜ਼ੋਰ ਪਾਇਆ, ਪਰ ਇਹ ਮਿਲਿਆ ਹੀ ਨਹੀਂ, ਦਲੌਜੀ ਨੂੰ ਚੜ੍ਹ ਗਿਆ, ਬਦਕਿਸਮਤੀ। ਇਸ ਤਰ੍ਹਾਂ ਹੀ ਚੰਦਰ ਸ਼ੇਖਰ ਵੀ, ਉਹਨਾਂ ਨੇ ਬਹੁਤ ਕਿਹਾ ਤੂੰ ਸਹੁੰ ਚੁੱਕ ਕੇ ਜੇਲ੍ਹਾਂ 'ਚੋਂ ਰਿਹਾ ਕਰ ਬੰਦੇ ਜਿਹੜੇ ਤੇਰੇ ਜੇਲ੍ਹਾਂ 'ਚ ਬੈਠੇ, ਹੁਣ ਤਾਂ ਕਦੋਂ ਦੇ ਰਿਹਾ ਹੋ ਜਾਣੇ ਸੀ। ਇਹਦੀਆਂ ਬੇਵਕੂਫੀਆਂ ਨਲਾਇਕੀਆਂ ਹੋਣ ਕਰਕੇ ਤਾਂ ਇਹ ਦੋ ਬਣੇ, ਨਹੀਂ ਦਲ ਇੱਕੋ ਹੀ ਸੀ ਇਹ। ਜੀ, ਇਹ ਸਨ ਸਿੱਖ ਨੁਮਾਇੰਦੇ ਸਰਦਾਰ ਗੁਰਨਾਮ ਸਿੰਘ ਸਿੱਧੂ। ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵਿਸ਼ਵਾਸ ਦਿਵਾਇਆ ਕਿ ਚੋਣ ਜ਼ਾਬਤੇ ਤੋਂ ਪਹਿਲਾਂ ਇਹਨਾਂ ਮੰਗਾਂ ਨੂੰ ਪੂਰੀਆਂ ਕੀਤਾ ਜਾਵੇਗਾ। ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਸੱਚਮੁੱਚ ਕੇਂਦਰ ਸਰਕਾਰ ਪੰਜਾਬ ਦੇ ਸਿੱਖਾਂ ਦੀਆਂ ਇਹਨਾਂ ਮੰਗਾਂ ਨੂੰ ਪੂਰੀਆਂ ਕਰਦੀ ਹੈ ਜਾਂ ਨਹੀਂ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।